ये जो दरवाज़ा है ये सीढ़ियां मस्जिद दरिया भी ढलदियां सन असली वुजू शुरू करने वास्ते वगदे पानी दरिया दी सीढ़ियां सन। अच्छा अच्छा ਇਹ ਜਿਹੜਾ ਦਰਵਾਜ਼ਾ ਹੈ ਸੀੜੀਆਂ ਸਨ। ਇਹ ਜਿੱਥੇ ਅਸੀਂ ਖਲੋਤੇ ਹਾਂ ਦਰਿਆ ਦਾ ਪਾਣੀ ਇੱਥੇ ਆਉਂਦਾ ਹੈ। ਠੀਕ ਹੈ ਬੰਨ ਨਿਸ਼ਾਨੀ ਸੀ ਹੁੰਦੇ। ਔਰ ਇਸ ਦੀਆਂ ਕਦੇ ਕੁਝ ਤਸਵੀਰਾਂ ਜਿਹੜਾ ਲੋਕਾਂ ਲਈਆਂ ਨਹੀਂ ਦਾ ਰਿਫਲੈਕਟ ਇਹਦਾ ਅਕਸ ਜਿਹੜਾ ਪਾਣੀ ਦੇ ਵਿੱਚ ਨਜ਼ਰ ਆਉਂਦਾ ਹੈ ਬੜਾ ਖੂਬਸੂਰਤ। ਇਹ ਸਾਹਮਣੇ ਪੁੱਲ ਹੈ ਪੁਰਾਣਾ ਜਿਹੜਾ 1878 ਦਾ ਪੁੱਲ ਹੈ ਔਰ ਇੱਥੋਂ ਹੀ ਟ੍ਰੇਨ ਜਿਹੜੀ ਹੈ ਲਾਹੌਰ ਤੋਂ ਪਿੰਡੀ ਜਾ ਰਹੀ ਹੈ। ਇਹ ਟ੍ਰੇਨ ਦਾ ਪੁੱਲ ਹੈ? ਇਹ ਟ੍ਰੇਨ ਵਾਲਾ ਪੁੱਲ ਹੈ ਤੇ ਇਹਦੇ ਉੱਤੇ ਦੇ ਪੁੱਲ ਵੀ ਹੈ। ਇਹ ਟ੍ਰੇਨ ਦੀ ਪਟੜੀ ਹੈ ਨਾਲ ਤੇ ਉੱਥੋਂ ਕਦੇ ਤੁਸੀਂ ਟ੍ਰੇਨ ਦਾ ਵੀ ਸਫ਼ਰ ਕਰੋ ਤੇ ਇਹ ਮਸਜਿਦ ਤੁਹਾਨੂੰ ਨਜ਼ਰ ਆਉਂਦੀ ਹੈ ਉੱਥੋਂ ਦਰਿਆ ਦੇ ਬਿਲਕੁਲ ਕਿਨਾਰੇ ਤੇ ਜ਼ਿਲਮ ਦੀ ਪਛਾਣ ਹੈ। ਵਾਹ ਜੀ ਵਾਹ। ਇਹ ਮਸਜਿਦ ਹੈਗੀ ਜੀ ਜਾਮਿਆ ਮਸਜਿਦ ਅਫਗਾਨਾ ਬਰਲਵੇ ਦਰਿਆਏ ਜੇਲਮ ਹਨਫੀ ਬਰੇਲਵੀ ਅਹਿਲ ਸੁन्नत जमात बानी हजरत बाबा मोहम्मद दीन अफगानी तमीर मस्जिद 1313 हिजरी ते बमुताबिक 1892। वाह जी वाह ईस्वी। वाह जी क्या आलीशान जनाब। देखो तुहानू बहुत खूबसूरत मस्जिद है जी। इतिहास की गल कर पढ़ी जी दसना काम देखो। वाह जी वाह जबरदस्त। देखो जी अब सारा पुराना काम होया जी पुराना है थोड़ा बहुत देना बाद ही है मगर ऐसे पुराना। क्या बात है। ਇਹ ਜੀ ਮਸਜਿਦ ਜੇਲਮ ਦੇ ਵਿੱਚ ਬਿਲਕੁਲ ਦਰਿਆ ਜੇਲਮ ਦੇ ਕਿਨਾਰੇ ਤੇ ਤੁਸੀਂ ਇਹਦਾ ਕੰਮ ਦੇਖੋ। 1892 ਦੇ ਵਿੱਚ ਬਣੀ ਮਸਜਿਦ ਇੰਤਹਾਈ ਖੂਬਸੂਰਤ ਤੇ ਨਕਸ਼ਨਕਾਰੀ ਕੀਤੀ ਗਈ ਔਰ ਅੱਜ ਵੀ ਮਸਜਿਦ ਇਹ ਆਬਾਦ ਹੈਗੀ ਹੈ। ਇਹ ਜਨਾਬ ਇਹਦੇ ਉੱਤੇ ਗੁੰਬਦ ਜਿਹੜੇ ਬਣੇ ਨੇ ਔਰ ਮੀਨਾਰ। क्या बात। ਇਹ ਜਨਾਬ ਇਹਦੇ ਸਾਹਮਣੇ ਵੀ ਕੋਈ ਦਰਖਤ ਬਹੁਤ ਪੁਰਾਣਾ ਹੈ ਬੋਰਡ ਦਾ ਦਰਖਤ ਹੈ। ਇਹਦੀ ਸ਼ਕਲ ਹੀ ਦੱਸ ਰਹੀ ਹੈ ਕਿ ਬਹੁਤ ਪੁਰਾਣਾ ਹੋਏਗਾ ਔਰ ਰੰਗ ਬਿਰੰਗੇ ਪੱਥਰ ਲੱਗੇ ਨੇ ਇਹਦੇ ਮੁੱਢ ਤੇ ਇਹ ਨਾਲ ਬਿਲਕੁਲ ਦਰਿਆ ਜੇਲਮ ਦਾ ਕਿਨਾਰਾ ਬਿਲਕੁਲ ਕਿਨਾਰੇ ਤੇ ਮਸਜਿਦ ਹੈਗੀ ਹੈ। ਇਹ ਦੇਖੋ ਤੁਸੀਂ ਇੱਥੇ ਨਾ ਇਹ ਦੇਖੋ ਇਹਦਾ ਪੂਰਾ ਵਿਊ ਮੇਨ ਦਰਵਾਜ਼ਾ ਤੇ ਗੁੰਬਦ ਤੇ ਇਹ ਇਹਦਾ ਬਿਲਕੁਲ ਨਾਲ ਜਿਹੜਾ ਨਾ ਜੇਲਮ ਉਹਦਾ ਕਿਨਾਰਾ ਤੇ ਇਹ ਦੇਖੋ ਕਿੰਨੀ ਖੂਬਸੂਰਤ ਗੋਲ ਕਿਨਾਰੇ ਵਾਲੀ ਮਸਜਿਦ ਹੈਗੀ। ਇਹਦਾ ਨਾ ਕੋਨਾ ਗੋਲ ਹੈਗਾ ਔਰ ਇਹਨੂੰ ਝਰੋਕਾ ਤੇ ਖੂਬਸੂਰਤ ਬਣਿਆ ਦਰਵਾਜ਼ੇ ਦੇ ਉੱਤੇ। ਕਿ ਦਰਵਾਜ਼ਾ ਇਸ ਸਾਈਡ ਤੇ ਸੀ ਇਹ ਉਹਨਾਂ ਦਾ ਕਾਬਲ ਇਸਤੇਮਾਲ ਕਿਉਂਕਿ ਅੱਗੇ ਜਗ੍ਹਾ ਕੋਈ ਨਹੀਂ ਲੇਕਿਨ ਬਣਾਇਆ ਗਿਆ ਸੀ ਜ਼ਰੂਰਤ ਦੇ ਮੁਤਾਬਕ। ਇਹ ਝਰੋਕਾ ਹੈਗਾ ਉੱਤੇ ਬਹੁਤ ਖੂਬਸੂਰਤ। ਅੱਛਾ ਇਹ ਜਿਹੜਾ ਦਰਵਾਜ਼ਾ ਹੈ ਨਾ ਇਹ ਇੱਥੇ ਤੋਂ ਨਹੀਂ ਦਰਿਆ ਵਗਦਾ ਸੀ। ਅੱਛਾ ਦਰਿਆ ਜੇਲਮ ਬਾਬਾ ਦੀਨ ਮੁਹੰਮਦ ਅਫਗਾਨੀ ਜਿਨ੍ਹਾਂ ਦਾ ਨਾਲ ਹੀ ਮਜ਼ਾਰ ਹੈ ਉਹਨਾਂ ਇੱਕ ਛੋਟੀ ਜਿਹੀ ਮਸਜਿਦ ਇੱਥੇ ਬਣਾਈ ਸੀ ਤੇ ਗਾਲਬਨ 1936 ਜਾਂ ਕੋਈ ਇਸ ਤਰ੍ਹਾਂ ਦਾ ਸਾਲ ਮੈਨੂੰ ਐਗਜ਼ੈਕਟ ਯਾਦ ਨਹੀਂ ਦਰਿਆ ਸਲਾਬ ਆਇਆ ਸੀ ਤੇ ਉਹ ਮਸਜਿਦ ਸ਼ਹੀਦ ਹੋ ਗਈ। ਠੀਕ। ਫਿਰ ਜੇਲਮ ਦੇ ਪਹਿਲੇ ਮੁਸਲਮਾਨ ਡਾਕਟਰ ਸਨ ਡਾਕਟਰ ਨਜ਼ਰ ਮੁਹੰਮਦ ਜੀ। ਠੀਕ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦਾ ਵੀ ਸਾਰੇ ਬਾਅਦ ਹੀ ਫਿਰ ਅਹਿਰਾਰ ਔਰ ਹਕਸਾਰ ਤਨਜ਼ੀਮਾਂ ਦੇ ਵਿੱਚ ਵੀ ਰਹੇ। ਉਹਨਾਂ ਨੇ ਫਿਰ ਦੁਬਾਰਾ ਮਸਜਿਦ ਤਮੀਰ ਕਰਵਾਈ ਸੀ ਔਰ ਇਹ ਜਿਹੜਾ ਦਰਵਾਜ਼ਾ ਨਾਲ ਹੀ ਉਹਨਾਂ ਨੇ ਇੱਕ ਲਾਇਬ੍ਰੇਰੀ ਬਣਾਈ ਉੱਪਰ ਨਾਂ ਲਿਖਿਆ ਅਤਾਤੁਰਕ ਲਾਇਬ੍ਰੇਰੀ। ਉਸ ਵਕਤ ਅਤਾਤੁਰਕ ਤੁਰਕੀ ਦਾ ਬੜਾ ਨਾਮ ਸੀ। ਇਹ ਜਿਹੜਾ ਦਰਵਾਜ਼ਾ ਹੈ ਇਹ ਸੀੜੀਆਂ ਮਸਜਿਦ ਦਰਿਆ ਵੀ ਢਲਦੀਆਂ ਸਨ असली वुजू शुरू करने वास्ते वगदे पानी दरिया दी सीढ़ियां सन। अच्छा अच्छा ਇਹ ਜਿਹੜਾ ਦਰਵਾਜ਼ਾ ਹੈ ਸੀੜੀਆਂ ਸਨ। ਇਹ ਜਿੱਥੇ ਅਸੀਂ ਖਲੋਤੇ ਹਾਂ ਦਰਿਆ ਦਾ ਪਾਣੀ ਇੱਥੇ ਆਉਂਦਾ ਹੈ। ਠੀਕ ਹੈ ਬੰਨ ਨਿਸ਼ਾਨੀ ਸੀ ਹੁੰਦੇ। ਔਰ ਇਸ ਦੀਆਂ ਕਦੇ ਕੁਝ ਤਸਵੀਰਾਂ ਜਿਹੜਾ ਲੋਕਾਂ ਲਈਆਂ ਨਹੀਂ ਦਾ ਰਿਫਲੈਕਟ ਇਹਦਾ ਅਕਸ ਜਿਹੜਾ ਪਾਣੀ ਦੇ ਵਿੱਚ ਨਜ਼ਰ ਆਉਂਦਾ ਹੈ ਬੜਾ ਖੂਬਸੂਰਤ। ਇਹ ਸਾਹਮਣੇ ਪੁੱਲ ਹੈ ਪੁਰਾਣਾ ਜਿਹੜਾ 1878 ਦਾ ਪੁੱਲ ਹੈ ਔਰ ਇੱਥੋਂ ਹੀ ਟ੍ਰੇਨ ਜਿਹੜੀ ਹੈ ਲਾਹੌਰ ਤੋਂ ਪਿੰਡੀ ਜਾ ਰਹੀ ਹੈ। ਇਹ ਟ੍ਰੇਨ ਦਾ ਪੁੱਲ ਹੈ? ਇਹ ਟ੍ਰੇਨ ਵਾਲਾ ਪੁੱਲ ਹੈ ਤੇ ਇਹਦੇ ਉੱਤੇ ਪੁੱਲ ਵੀ ਹੈ। ਇਹ ਟ੍ਰੇਨ ਦੀ ਪਟੜੀ ਹੈ ਨਾਲ ਤੇ ਉੱਥੋਂ ਕਦੇ ਤੁਸੀਂ ਟ੍ਰੇਨ ਦਾ ਵੀ ਸਫ਼ਰ ਕਰੋ ਤੇ ਇਹ ਮਸਜਿਦ ਤੁਹਾਨੂੰ ਨਜ਼ਰ ਆਉਂਦੀ ਹੈ ਉੱਥੋਂ ਦਰਿਆ ਦੇ ਬਿਲਕੁਲ ਕਿਨਾਰੇ ਤੇ ਜ਼ਿਲਮ ਦੀ ਪਛਾਣ ਹੈ ਮਸਜਿਦ ਅਫਗਾਨਾ ਜਿਹਦਾ ਨਾਂ ਹੈ ਬਾਬਾ ਦੀਨ ਮੁਹੰਮਦ ਅਫਗਾਨੀ ਦੇ ਨਾਂ ਤੋਂ ਬਣੀ। ਅੱਜ ਵੀ ਉਹ ਉਹਨਾਂ ਦੀਆਂ ਦੀਵਾਰਾਂ ਬੜੀਆਂ ਮਜ਼ਬੂਤ ਬਣੀਆਂ ਹੋਈਆਂ ਖੂਬਸੂਰਤ ਤੁਸੀਂ ਵੀਡੀਓ ਜਿਸ ਤਰ੍ਹਾਂ ਦੇਖ ਸਕਦੇ ਹੋ ਕਿ ਬੜੀ ਖੂਬਸੂਰਤ ਮਸਜਿਦ। ਦੇਖੋ ਜੀ ਮਿਰਜ਼ਾ ਸਫਦਰ ਬੇਗ ਸਾਹਿਬ ਜਿਹੜੇ ਜੇਲਮ ਦੇ ਇੱਕ ਬੜੇ ਹਿਸਟੋਰੀਅਨ ਹੈਗੇ ਨੇ ਤਾਰੀਖਦਾਨ ਨੇ ਉਹਨਾਂ ਕੋਲ ਬੜਾ ਇਲਮ ਹੈਗਾ ਤੇ ਉਹਨਾਂ ਨੇ ਦੱਸਿਆ ਇਹਦੇ ਬਾਰੇ ਚ ਕਿ ਜੀ ਇਹ ਜਿਹੜਾ ਏਰੀਆ ਸਾਰਾ ਦਰਿਆ ਸੀ। ਹੁਣ ਦਰਿਆ ਇਹ ਬੰਨ ਨੇ ਇਹਦੇ ਬੈਕ ਸਾਈਡ ਤੇ ਉਹਦਾ ਬੰਨ ਨਹੀਂ ਸੀ ਹੁੰਦਾ ਤੇ ਇਹਦੇ ਇੱਥੇ ਸਾਰਾ ਦਰਿਆ ਹੁੰਦਾ ਸੀ ਔਰ ਇਹ ਸੀੜੀਆਂ ਇੱਥੋਂ ਨਿਕਲਦੀਆਂ ਹੁੰਦੀਆਂ ਸਨ ਤੇ ਲੋਕੀ ਥੱਲੇ ਆ ਕੇ ਵੁਜ਼ੂ ਕਰਕੇ ਤੇ ਵਾਪਸ ਜਾ ਕੇ ਤੇ ਮਸਜਿਦ 'ਚ ਨਮਾਜ਼ ਅਦਾ ਕਰ ਦਿੰਦੇ ਸਨ। ਇਹ ਉਹ ਮਸਜਿਦ ਅੱਜ ਵੀ ਜਿਹੜੀ ਹੈ ਨਾ ਅਸਲੀ ਹਾਲਤ 'ਚ ਮੌਜੂਦ ਹੈਗੀ ਹੈ ਜੇਲਮ ਸ਼ਹਿਰ ਦੇ ਵਿੱਚ। ਇਹ ਜਨਾਬ ਬਿਲਕੁਲ ਆਖਰੀ ਹੱਦ ਹੈਗੀ ਦਰਿਆਏ ਜੇਲਮ ਇਸ ਸਾਈਡ ਤੇ ਇਹ ਇੱਥੋਂ ਫਿਰ ਆਬਾਦੀ ਸ਼ੁਰੂ ਹੋ ਜਾਂਦੀ ਹੈ ਜੇਲਮ ਸ਼ਹਿਰ ਦੀ।
ਦੋਸਤੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਤੁਹਾਨੂੰ ਕੋਈ ਨਾ ਕੋਈ ਹਿੰਦੂ ਮੁਸਲਿਮ ਸਿੱਖ ਕ੍ਰਿਸਚਨ ਤਮਾਮ ਧਰਮ ਦੇ ਜਿਹੜੇ ਹੈਗੇ ਨੇ ਸਾਡੇ ਭਾਈ ਉਹਨਾਂ ਦੇ ਰਿਲੇਟਡ ਕੋਈ ਵੀ ਜਿਹੜੀ ਇਹ ਹਿਸਟੋਰਿਕ ਚੀਜ਼ਾਂ ਨੇ ਤਾਰੀਖੀ ਚੀਜ਼ਾਂ ਨੇ ਜਿਨ੍ਹਾਂ ਨਾਲ ਤਾਰੀਖ ਜੁੜੀ ਹੈ ਉਹ ਤੁਹਾਨੂੰ ਵਿਖਾਉਂਦੇ ਰਹੀਏ। ਇਸ ਲਈ ਤੁਸੀਂ ਚੈਨਲ ਨਾਲ ਜੁੜੇ ਰਿਹਾ ਕਰੋ ਔਰ ਕਮੈਂਟ ਕਰਕੇ ਦੱਸਿਆ ਕਰੋ ਇੱਕ ਤੇ ਤੁਹਾਨੂੰ ਵੀਡੀਓ ਕੈਸੀ ਲੱਗੀ, ਸਾਡੀ ਜਿਹੜੀ ਵਿੱਚ ਕਨਵਰਸੇਸ਼ਨ ਹੁੰਦੀ ਉਹ ਕੈਸੀ ਲੱਗੀ, ਔਰ ਦੂਸਰਾ ਮਜ਼ੀਦ ਤੁਸੀਂ ਕੀ ਦੇਖਣਾ ਚਾਹੁੰਦੇ ਹੋ। ਠੀਕ ਹੈ ਜੀ, ਇਹ ਸੀ ਅੱਜ ਦੀ ਵੀਡੀਓ ਔਰ ਉਹਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।